ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 14 ਅਪ੍ਰੈਲ ਦਿਨ ਵੀਰਵਾਰ ਸ਼ਾਮ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਦਾ ਬੁਲਟਨ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਰਸ਼ਪਾਲ ਕੌਰ ਜੀ ਪਿੰਡ ਮਲਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕੋਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਤਾਂ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜੇ ਹਿਮਾਚਲ ਅਤੇ ਹਰਿਆਣਾ ਕੌਮੀ ਮੰਡੀ ਦੇ ਵਿੱਚ ਸ਼ਾਮਲ ਕਿਤੇ ਵੀ ਜਿਹੜੇ ਜਾ ਕੇ ਵੇਚ ਸਕਣਗੇ, ਪਰ ਪੰਜਾਬ ਬਾਹਰ। ਬਿਲਕੁਲ ਜੀ, ਹਰਿਆਣਾ, ਹਿਮਾਚਲ ਪ੍ਰਦੇਸ਼ ਜਿਹੜਾ ਜੀ ਅਤੇ 6 ਹੋਰ ਸੂਬੇ ਨੇ ਜੀ, ਇਹਨਾਂ ਨੂੰ ਮੰਡੀਆਂ ਨੂੰ ਜਿਹੜਾ ਸਾਂਝਾ ਮੰਚ ਜਿਹੜਾ ਜੀ ਉਹ ਦੇ ਦਿੱਤਾ ਗਿਆ। ਨੈਸ਼ਨਲ ਐਗਰੀਕਲਚਰ ਮਾਰਕੀਟ ਜਿਹੜੀ ਹੈ ਜੀ NAM, ਇਹਨੂੰ ਕੌਮੀ ਖੇਤੀ ਮੰਡੀ ਦੇ ਨਾਲ ਜੋੜ ਦਿੱਤਾ ਗਿਆ ਜੀ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਦਾ ਜਿਹੜਾ ਜੀ ਉਦਘਾਟਨ ਕੀਤਾ ਹੈ। ਇਹਦੇ ਵਿੱਚ ਹਰਿਆਣਾ ਜਾਂ ਹਿਮਾਚਲ ਦਾ ਕੋਈ ਵੀ ਕਿਸਾਨ ਜਿਹੜਾ ਜੀ ਉਹ ਆਪਣੀ ਕਿਸੇ ਵੀ ਫਸਲ ਨੂੰ ਇਹਦੇ ਰਾਹੀਂ ਦੱਖਣ ਪੱਛਮ ਕਿਸੇ ਵੀ ਮੰਡੀ ਦੇ ਵਿੱਚ ਵੇਚ ਸਕਦਾ ਹੈ, ਜਿੱਥੇ ਉਹਨੂੰ ਲੱਗੇ ਕਿ ਉਹਨੂੰ ਫਸਲ ਦਾ ਜਿਹੜਾ ਜੀ ਉਹ ਰੇਟ ਵੱਧ ਮਿਲ ਰਿਹਾ। ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲਾ ਜਿਹੜਾ ਪੰਜਾਬ ਹੈ ਜੀ, ਉਹਨੂੰ ਇਸ ਗਰੁੱਪ ਚੋਂ ਬਾਹਰ ਰੱਖਿਆ ਗਿਆ ਜੀ। ਇਹ ਕਿਹਾ ਗਿਆ ਜੀ ਕਿ ਪੰਜਾਬ ਨੇ ਇਹਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦਿੱਤੀ ਹੈ। ਪੰਜਾਬ ਨੇ ਇਹ ਦੱਸਿਆ ਗਿਆ ਕਿ ਅਜੇ ਤੱਕ ਕੌਮੀ ਖੇਤੀ ਮੰਡੀ ਦੇ ਨਾਲ ਜੁੜਨ ਦੇ ਵਾਸਤੇ ਕੋਈ ਠੋਸ ਕਦਮ ਜਿਹੜੇ ਉਹ ਨਹੀਂ ਚੁੱਕੇ। 15 ਸੂਬਿਆਂ ਨੇ ਖੇਤੀ ਪੈਦਾਵਾਰ ਮੰਡੀਕਰਨ ਬਾਰੇ ਐਕਟ 'ਚ ਸੋਧ ਜਿਹੜੀ ਆ ਉਹ ਕਰ ਦਿੱਤੀ ਹੈ। ਭਾਜਪਾ ਦੇ ਸ਼ਾਸਨ ਵਾਲੇ ਸੂਬੇ ਹਰਿਆਣੇ ਨੂੰ ਉਚੇਚੇ ਤੌਰ ਦੇ ਉੱਤੇ ਤਜਵੀਜ਼ ਭੇਜਣ ਲਈ ਕਿਹਾ ਗਿਆ ਸੀਗਾ, ਤਾਂ ਕਿ ਪੰਜਾਬ ਵੀ ਇਹਦੇ ਉੱਤੇ ਅਮਲ ਜਿਹੜੀ ਹੈ ਜੀ ਉਹ ਕਰ ਸਕੇ। ਸੂਬੇ ਖੇਤੀ ਪੈਦਾਵਾਰ ਦੀ ਵੇਚ-ਵੱਟ ਟੈਕਸ ਤੇ ਡਿਊਟੀਆਂ ਲਾਉਂਦੇ ਨੇ, ਪਰ ਪੰਜਾਬ ਨੂੰ ਇਹਦੇ ਤੋਂ ਕਰੀਬ 5000 ਕਰੋੜ ਰੁਪਈਏ ਦਾ ਲਾਭ ਹੁੰਦਾ ਹੈ, ਜਿਹਨੂੰ ਪੰਜਾਬ ਗਵਾਉਣਾ ਨਹੀਂ ਚਾਹੁੰਦਾ, ਜਿਹਦੇ ਕਰਕੇ ਪੰਜਾਬ ਵਰਗਾ ਖੇਤੀ ਸੂਬਾ ਇਸ ਤਰ੍ਹਾਂ ਦੇ ਮੰਚ ਚੋਂ ਜਿਹੜਾ ਜੀ ਉਹ ਬਾਹਰ ਰਹਿਣਾ। ਬਹੁਤ ਵੱਡੇ ਸਵਾਲ ਜਿਹੜੇ ਜੀ ਇਹਦੇ ਉੱਤੇ ਖੜੇ ਹੋ ਰਹੇ ਨੇ। ਕੇਂਦਰ ਨੂੰ 12 ਸੂਬਿਆਂ ਤੋਂ ਤਜਵੀਜ਼ਾਂ ਮਿਲੀਆਂ ਨੇ। ਗੁਜਰਾਤ, ਤੇਲੰਗਾਨਾ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼ ਨੂੰ ਇਸ ਪ੍ਰੋਜੈਕਟ ਦੇ ਵਾਸਤੇ ਜਿਹੜਾ ਜੀ ਉਹ ਚੁਣਿਆ ਗਿਆ। ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਕਿਸਾਨਾਂ ਦੀ ਹਮਾਇਤੀ ਹੋਣ ਦਾ ਜਿਹੜਾ ਦਾਅਵਾ ਕਰਨ ਵਾਲੇ ਨੇ, ਉਹਨਾਂ ਨੂੰ ਸਿਰਫ ਇਸ ਗੱਲ ਦਾ ਫਿਕਰ ਹੈ ਕਿ ਇਹਦੇ ਨਾਲ ਉਹਨਾਂ ਦੀ ਜਿਹੜੀ ਪੰਜਾਬ ਨੂੰ ਆਉਂਦੀ ਜਿਹੜੀ ਕਮਾਈ ਹੈ, ਜਾਂ ਦੂਜੇ ਪਾਸੇ ਇਹ ਵੀ ਜਿਹੜਾ ਜੀ ਕਿਹਾ ਜਾ ਸਕਦਾ ਹੈ ਕਿ ਜਿਹੜੇ ਇੱਥੇ ਮੰਨ ਲਓ ਹੁਣ ਬਾਰਦਾਨੇ ਦਾ ਸਪਲਾਈ ਹੁੰਦਾ ਜੀ, ਔਰ ਜਿਹਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਹਰ ਸਾਲ ਕਿਸਾਨਾਂ ਦੀਆਂ ਜੇਬਾਂ ਦੇ ਵਿੱਚੋਂ ਤਾਂ ਨਿਕਲ ਜਾਂਦਾ, ਪਰ ਉਹ ਜਾਂਦਾ ਜੀ ਉਹਨਾਂ ਦੀਆਂ ਜੇਬਾਂ ਦੇ ਵਿੱਚ ਹੈ ਜਿਹੜੇ ਇਸ ਘਪਲੇ ਨੂੰ ਜਿਹੜਾ ਜੀ ਉਹ ਕਰਦੇ ਨੇ। ਇਸ ਕਰਕੇ ਜਿਹੜਾ ਜੀ ਉਹ ਲੋਕ ਨਹੀਂ ਚਾਹੁੰਦੇ ਕਿਸੇ ਵੀ ਹਾਲਤ ਦੇ ਵਿੱਚ ਕਿ ਕਿਸਾਨ ਜਿਹੜਾ ਹੈ ਇੱਥੋਂ ਬਾਹਰ ਨਿਕਲੇ ਤੇ ਕਿਸੇ ਹੋਰ ਜਗ੍ਹਾ ਜਾ ਕੇ ਆਪਣੀ ਫਸਲ ਵੇਚੇ ਤੇ ਉਹਦੇ 4 ਛਿੱਲੜ ਜਿਹੜੇ ਆ ਜੀ ਵੱਧ ਜੇਬਾਂ ਦੇ ਵਿੱਚ ਆ ਜਾਣ, ਜਿਹਦੇ ਕਰਕੇ ਪੰਜਾਬ ਨੂੰ ਸਾਈਡ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਆਈ ਥਿੰਕ ਇਹ ਜਿਹੜਾ ਸਨ ਜੀ ਇੱਕ ਇਨਕਲਾਬੀ ਜਿਹੜੇ ਸ਼ਾਇਰ ਹੋਏ ਨੇ, ਉਹਨਾਂ ਦੀਆਂ ਸਤਰਾਂ ਨੇ ਜੀ ਕਿ ਜਾਗ ਕਿਰਤੀਆ ਜਾਗ, ਜਾਗਣ ਦਾ ਵੇਲਾ ਜੇ ਅਜੇ ਵੀ ਜਿਹੜੇ ਲੋਕ ਨੇ ਉਹ ਨਾ ਉੱਠੇ ਨਾ ਜਾਗੇ, ਤੇ ਮੇਰਾ ਖਿਆਲ ਤਬਾਹੀ ਵੱਲ ਨੂੰ ਲੈ ਕੇ ਜਾਣ ਦੀਆਂ ਤਿਆਰੀਆਂ ਤਾਂ ਪੂਰੀਆਂ ਜਿਹੜੀਆਂ ਉਹ ਕੀਤੀਆਂ ਹੋਈਆਂ ਇਸ ਇੱਕ ਵਰਗ ਨੂੰ ਜੀ। ਜੀ ਬਿਲਕੁਲ, ਛੱਡਿਆ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਇਹਨਾਂ ਨੇ। ਹੁਣ ਅਗਲੀ ਗੱਲ ਕਰ ਲਈਏ, ਬੇਰੁਜ਼ਗਾਰ ਲਾਈਨਮੈਨ ਜਿਹੜੇ ਕਿ ਫੜੇ ਬਾਦਲਾਂ ਦੀ ਰੈਲੀ ਤੋਂ ਸੀ, ਕੁੱਟੇ ਮਾਰੇ ਵੀ ਗਏ ਸੀਗੇ, ਕੇਸ ਦੀ ਜਗ੍ਹਾ ਜਿਹੜੀ ਕੋਈ ਹੋਰ ਹੀ ਦਿਖਾ ਦਿੱਤੀ ਗਈ ਹੈ। ਬਿਲਕੁਲ ਜੀ, ਐਕਚੁਅਲੀ ਇਹਨਾਂ ਨੂੰ ਫੜ ਕੇ ਜਿਹੜਾ ਅੰਦਰ ਦਿੱਤਾ ਗਿਆ। ਕੁਛ ਇੱਥੋਂ ਤੱਕ ਹਾਲਾਤ ਜਿਹੜੇ ਜੀ ਬਣੇ ਫੜ ਕੇ ਜਿਹੜੇ ਅੰਦਰ ਦੇਣ ਵਾਲੇ ਕਿ 1.5 ਸਾਲ ਦੀ ਜਿਹੜੀ ਬੱਚੀ ਆ, 1.25 ਸਾਲ ਦੀ ਜਸ਼ਨਦੀਪ, ਉਹਨੂੰ ਬਿਨਾਂ ਕਸੂਰ ਤੋਂ ਹਵਾਲਾਤ ਦੇ ਵਿੱਚ ਡੱਕਿਆ ਗਿਆ ਜੀ। ਇੱਕ ਫੋਟੋ ਤੁਸੀਂ
ਸ਼ਾਇਦ ਦੇਖੀ ਹੋਣੀ ਹੈ, ਜਿਹੜੀ ਨੈੱਟ ਦੇ ਉੱਤੇ ਫਿਰਦੀ, ਜਿਹੜੀ ਆਪਣੀ ਮਾਂ ਦੇ ਉੱਤੇ ਡਿੱਗੀ ਹੋਈ ਆ ਬੱਚੀ ਦੀ, ਉਹਦੀ ਮਾਂ ਜਿਹੜੀ ਸੀ ਉਹ ਧੂ ਘੜੀਸੀ ਦੇ ਵਿੱਚ ਉਹਨੂੰ ਥੱਲੇ ਸੁੱਟ ਕੇ ਜਿਹੜਾ ਸੀਗਾ ਉਹ ਪੁਲਿਸ ਨੇ ਕਾਫੀ ਕੁੱਟਿਆ ਜੀ। ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜੇ ਕਿ ਅਕਾਲੀ ਦਲ ਦੀ ਕਾਨਫਰੰਸ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਸਨ ਜੀ। 97 ਬੇਰੁਜ਼ਗਾਰ ਨੇ ਜਿਨ੍ਹਾਂ ਦੇ ਹਿੱਸੇ ਪਰਚੇ ਜਿਹੜੇ ਉਹ ਆਏ ਨੇ ਜੀ, ਔਰ ਪਰਚੇ ਦਰਜ ਉਹਨਾਂ ਦੇ ਉੱਤੇ ਜਿਹੜੇ ਆ ਜੀ ਕੀਤੇ ਗਏ ਨੇ ਸਿਰਫ ਇਸ ਕਰਕੇ ਕਿ ਉਹ ਨੌਕਰੀਆਂ ਮੰਗਦੇ ਨੇ। ਉਸੇ ਸਟੇਜ ਤੋਂ ਇਹ ਕਿਹਾ ਜਾ ਰਿਹਾ ਸੀ ਕਿ 1.25 ਲੱਖ ਨੌਕਰੀਆਂ ਜਿਹੜੀਆਂ ਜੀ ਉਹ ਛੇਤੀ ਪੰਜਾਬ ਦੇ ਵਿੱਚ ਜਿਹੜੀਆਂ ਰੱਖੀਆਂ ਜਾਣਗੀਆਂ, ਜਿਹੜੇ ਖੋਲ੍ਹੀਆਂ ਜਾਣਗੀਆਂ, ਔਰ ਇਹਨਾਂ ਦਾ ਕਸੂਰ ਸਿਰਫ ਇਹ ਆ ਜੀ ਕਿ ਇਹ ਆਪਣੇ ਹੱਕ ਜਿਹੜੇ ਉਹ ਮੰਗ ਰਹੇ ਨੇ। 28 ਔਰਤਾਂ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਜਿਹੜੇ ਆ ਉਹ ਦਰਜ ਕੀਤੇ ਗਏ ਨੇ। 1 ਦਰਜਨ ਦੇ ਕਰੀਬ ਔਰਤਾਂ ਨੇ ਜਿਨ੍ਹਾਂ ਨੂੰ ਰਾਤ ਜਿਹੜੀ ਥਾਣੇ ਦੇ ਵਿੱਚ ਲਵਾਈ ਗਈ ਆ। 13 ਔਰਤਾਂ ਨੂੰ ਬਠਿੰਡੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਜਿਹੜੇ ਬੇਰੁਜ਼ਗਾਰ ਇਹ ਲਾਈਨਮੈਨ ਨੇ ਉਹਨਾਂ ਨੇ ਬਾਹਰ ਆ ਕੇ ਹੁਣ ਆਪਣੇ ਪਿੰਡੇ ਵਿਖਾਏ ਨੇ, ਕੁੱਟ-ਕੁੱਟ ਕੇ ਨੀਲੇ ਜਿਹੜੇ ਆ ਜੀ ਉਹ ਕੀਤੇ ਪਏ ਨੇ ਪੁਲਿਸ ਦੇ। ਔਰ ਜਿਹੜੇ ਇਹਨਾਂ ਦੀ ਜਥੇਬੰਦੀ ਦੇ ਬੁਲਾਰੇ ਨੇ ਭੜੋ ਮਾਜਰਾ ਵਾਲੇ, ਜਿਹੜੇ ਉਹਨਾਂ ਨੇ ਜਿਹੜੀ ਇਹ ਗੱਲ ਦੱਸੀ ਹੈ ਜੀ ਕਿ ਸੀਨੀਅਰ ਅਫਸਰਾਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਖੁਦ ਜਿਹੜੇ ਆ ਜੀ ਇਹਨਾਂ ਨੂੰ ਕੁੱਟਿਆ ਜੀ, ਔਰ ਇਹ ਕਿਹਾ ਕਿ ਤੁਹਾਨੂੰ ਸਜ਼ਾ ਇਸ ਗੱਲ ਦੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਸੱਤਾਧਾਰੀ ਧਿਰ ਦੇ ਵਿਰੋਧ ਦੇ ਵਿੱਚ ਕਿਉਂ ਜਿਹੜਾ ਜੀ ਉਹ ਖੜੇ ਹੋਏ ਹੋ। ਇਸ ਲੈਵਲ ਤੱਕ ਜਿਹੜੇ ਆਫੀਸਰ ਕਰ ਰਹੇ ਨੇ, ਸਰਕਾਰਾਂ ਤਾਂ ਕਰਦੀਆਂ ਨੇ, ਸ਼ਾਇਦ ਜਿਹੜਾ ਜੀ ਉਹ ਭੁੱਲੇ ਹੋਏ ਨੇ ਕਿ ਸਰਕਾਰਾਂ ਜਿਹੜੀਆਂ ਉਹ ਬਦਲ ਜਾਂਦੀਆਂ ਨੇ। ਇਹ ਸਾਡੇ ਹੀ ਧੀਆਂ ਪੁੱਤ ਨੇ ਜਿਨ੍ਹਾਂ ਦੇ ਉੱਤੇ ਡੰਡਾ ਜਿਹੜਾ ਜੀ ਉਹ ਚੱਲ ਰਿਹਾ। ਚਲੋ ਇਹਨਾਂ ਦੀ ਗੱਲ ਮੰਨ ਲਿਆ ਜਾਵੇ ਕਿ ਕੁੱਟਿਆ ਉਹ 1.25 ਸਾਲ ਦੀ ਬੱਚੀ ਦਾ ਜਿਹੜਾ ਜੀ ਉਹ ਕੀ ਕਸੂਰ ਹੈ ਜਿਹਨੂੰ ਬਿਨਾਂ ਕਿਸੇ ਵਜ੍ਹਾ ਤੋਂ ਜੇਲ੍ਹ ਦੇ ਅੰਦਰ ਰਾਤ ਜਿਹੜੀ ਆ ਉਹ ਕੱਟਣੀ ਪਈ ਹੈ ਜੀ। ਜੀ ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਬੰਬੇ ਦਾ ਜਿਹੜਾ ਹਾਈ ਕੋਰਟ ਆ ਜਿਹੜੀ ਪਾਣੀ ਨੂੰ ਲੈ ਕੇ ਵੀ ਸਖਤ ਉਹਨਾਂ ਨੇ ਰੁਖ ਅਪਣਾਇਆ ਸੀ, ਹੁਣ ਮਰੀਜ਼ਾਂ ਦੇ ਹੱਕ ਦੇ ਵਿੱਚ ਵੀ ਆਏ ਆ। ਬਿਲਕੁਲ ਜੀ, ਇਹ ਇੱਕ ਬੜਾ ਜਿਹੜਾ ਜੀ ਚੰਗਾ ਫੈਸਲਾ ਹੈ। ਇੱਕ ਫਿਲਮ ਆਈ ਸੀ ਪਿੱਛੇ ਜੇ, ਉਹਦੇ ਵਿੱਚ ਇਹ ਦਿਖਾਇਆ ਗਿਆ ਸੀਗਾ ਜੀ ਕਿ ਕਿਵੇਂ ਮੁਰਦੇ ਜਿਹੜੇ ਨੇ ਉਹਨਾਂ ਦੇ ਪੈਸੇ ਵੀ ਜਿਹੜੇ ਉਹ ਮਰੀਜ਼ਾਂ ਤੋਂ ਕਢਾਏ ਜਾਂਦੇ ਨੇ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ, ਉਹਦੀ ਜਿਹੜੀ ਇਹਦੀ ਡੈੱਡ ਬੋਡੀ ਦੇਣ ਤੋਂ ਪਹਿਲਾਂ। ਇਹਦੇ ਉੱਤੇ ਜਿਹੜਾ ਜੀ ਸਖਤ ਕਦਮ ਜਿਹੜਾ ਜੀ ਉਹ ਚੁੱਕਿਆ ਗਿਆ ਬੰਬੇ ਹਾਈ ਕੋਰਟ ਦੇ ਵੱਲੋਂ, ਔਰ ਮਹਾਰਾਸ਼ਟਰ ਸਰਕਾਰ ਨੂੰ 1 ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਢਾਂਚਾ ਵਿਕਸਿਤ ਕਰਨ ਦੇ ਵਾਸਤੇ ਕਿਹਾ ਗਿਆ ਜਿਹਦੇ ਰਾਹੀਂ ਰਾਜ ਸਰਕਾਰ ਉਹਨਾਂ ਹਸਪਤਾਲਾਂ ਤੇ ਡਾਕਟਰਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਯੋਗ ਹੋਵੇ ਜਿਹੜੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਾ ਹੋਣ ਕਰਕੇ ਮਰੀਜ਼ਾਂ ਨੂੰ ਰੋਕ ਕੇ ਰੱਖਦੇ ਨੇ ਜਾਂ ਵਾਰਸਾਂ ਨੂੰ ਲਾਸ਼ਾਂ ਨਹੀਂ ਦਿੰਦੇ ਜੀ। ਐਕਚੁਅਲੀ ਇੱਕ PIL ਜਿਹੜੀ ਉਹ ਪਾਈ ਗਈ ਸੀਗੀ, ਇਹਦੇ ਦੌਰਾਨ ਜਸਟਿਸ ਅਬੇ ਓਕਾ ਦੀ ਅਗਵਾਈ ਵਾਲੇ ਬੈਂਚ ਨੇ ਜਿਹੜਾ ਜੀ ਇਹ ਕਿਹਾ ਕਿ ਜਦੋਂ ਵੀ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਫੌਜਦਾਰੀ ਕਾਨੂੰਨ ਨੂੰ ਅਮਲ ਦੇ ਵਿੱਚ ਲਿਆਂਦਾ ਜਾਂਦਾ। ਇਹਦੇ ਕਰਕੇ ਇਸ ਤਰ੍ਹਾਂ ਦੇ ਢਾਂਚੇ ਦੀ ਜਿਹੜੀ ਹੈ ਜੀ ਉਹ ਲੋੜ ਹੈ ਜਿਹੜੀ ਕਿ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਜਿਹੜੀ ਹੈ ਜੀ ਉਹ ਹੋਏ, ਜਿਹੜੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਰਕੇ ਜਿਹੜੇ ਮਰੀਜ਼ਾਂ ਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਉਹਦੀ ਸੁਣਵਾਈ ਜਿਹੜੀ ਹੈ ਜੀ ਉਹ ਹੋਵੇ। ਉਹਨੇ ਕਿਹਾ ਕਿ ਜੇ ਕਿਸੇ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ ਜਾਂਦਾ ਉੱਥੇ ਕਾਨੂੰਨ ਹੋਰ ਨੇ, ਇਹ ਵੀ ਇੱਕ ਗੈਰ ਕਾਨੂੰਨੀ ਹਿਰਾਸਤ ਹੀ ਜਿਹੜੀ ਹੈ ਜੀ ਉਹ ਮੁੰਬਈ ਹਾਈ ਕੋਰਟ ਨੇ ਦੱਸੀ ਆ। ਔਰ ਉਹਦਾ ਇਹ ਕਹਿਣਾ ਕਿ ਮਹੀਨੇ ਦੇ ਵਿੱਚ ਸਾਰਾ ਜਿਹੜਾ ਜੀ ਉਹ ਢਾਂਚਾ ਤਿਆਰ ਕਰਕੇ ਦੱਸੋ। ਆਈ ਥਿੰਕ ਜੇ ਉੱਥੇ ਇਹਦੇ ਸਬੰਧ ਦੇ ਵਿੱਚ ਕੁਝ ਹੋ ਜਾਂਦਾ ਹੈ ਤਾਂ ਉਹੀ ਜਿਹੜਾ ਫੈਸਲਾ ਹੈ ਉਹਨੂੰ ਲਾ ਕੇ ਬਾਕੀ ਰਾਜਾਂ ਦੇ ਲੋਕ ਵੀ ਜਿਹੜੇ ਨੇ ਉਹ ਉੱਠ ਕੇ ਇਹਨੂੰ ਲਾਗੂ ਕਰਵਾਉਣ ਦੇ ਵਿੱਚ ਇੱਕ ਰੋਲ ਜਿਹੜਾ ਜੀ ਉਹ ਨਿਭਾ ਸਕਦੇ ਨੇ। ਬਾਕੀ ਜਿਹੜੀ ਆ ਉਹ ਦੇਖਣੀ ਪਊਗੀ, ਪਰ ਇੰਨਾ ਜ਼ਰੂਰ ਹੈ ਕਿ ਮੁੰਬਈ ਹਾਈ ਕੋਰਟ ਦਾ ਇਹ ਫੈਸਲਾ ਬਹੁਤ ਵਧੀਆ ਹੈ ਜਿਹੜਾ ਮਰੀਜ਼ਾਂ ਦੇ ਹੱਕ ਦੇ ਵਿੱਚ ਹੈ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਾਕਿਸਤਾਨ ਚੀਨ ਦੇ ਵਿੱਚ ਵਪਾਰ ਲਾਂਘੇ ਨੂੰ ਲੈ ਕੇ ਰਾਹ ਦੀ ਦਖਲਅੰਦਾਜ਼ੀ। ਐਕਚੁਅਲੀ ਜੀ ਇਹ ਕਿਹਾ ਗਿਆ ਜੀ ਕਿ ਜਿਹੜਾ ਪਾਕਿਸਤਾਨ ਨੇ ਇਹ ਗੱਲ ਜਿਹੜੀ ਕਹੀ ਆ ਕਿ ਉਹਨੇ ਤਿੱਖੇ ਜਿਹੜੇ ਸੁਰ ਨੇ ਉਹ ਇਹਦੇ ਦੱਸੇ ਨੇ ਕਿ ਜਿਹੜੀ ਰਾਹ ਹੈ ਉਹ ਭਾਰਤ ਤੇ ਚੀਨ ਦਾ ਜਿਹੜਾ ਆਰਥਿਕ ਲਾਂਘਾ ਜਿਹੜਾ ਬਣਾਇਆ ਜਾ ਰਿਹਾ ਉਹਦੇ ਉੱਤੇ ਰਾਹ ਬੜੇ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖ ਰਹੀ ਹੈ। ਪਾਕਿਸਤਾਨ ਨੇ ਇਹ ਦੋਸ਼ ਲਾਇਆ ਜੀ ਕਿ ਇਹਨੂੰ ਸਾਬੋਤਾਜ ਕਰਨ ਦੇ ਵਾਸਤੇ ਇੱਕ ਵਿਸ਼ੇਸ਼ ਸੈੱਲ ਜਿਹੜਾ ਜੀ ਉਹ ਬਣਾਇਆ ਗਿਆ। ਔਰ ਰੱਖਿਆ ਸਕੱਤਰ ਲੈਫਟੀਨੈਂਟ ਜਨਰਲ ਜਿਹੜੇ ਨੇ ਜੀ ਆਲਮ ਖਟਕ ਨੇ ਰੱਖਿਆ ਬਾਰੇ ਸੈਨੇਟ ਸਟੈਂਡਿੰਗ ਕਮੇਟੀ ਨੂੰ ਜਿਹੜਾ ਜੀ ਦੱਸਿਆ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਤਬਾਹਕੁਨ ਸਰਗਰਮੀਆਂ ਦੇ ਵਿੱਚ ਸ਼ਾਮਲ ਹੈ। ਉਹਦਾ ਇਹ ਬਿਆਨ ਫੌਜ ਮੁਖੀ ਜਨਰਲ ਰਹੀਲ ਸ਼ਰੀਫ ਦੇ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਜਿਹਨੇ ਭਾਰਤ ਦੇ ਉੱਤੇ ਦੋਸ਼ ਲਾਇਆ ਸੀਗਾ ਕਿ ਉਹ ਚਾਈਨਾ ਪਾਕਿਸਤਾਨ ਆਰਥਿਕ ਲਾਂਘੇ ਦਾ ਸ਼ਰੇਆਮ ਵਿਰੋਧ ਜਿਹੜਾ ਜੀ ਉਹ ਕਰ ਰਿਹਾ ਔਰ ਪਾਕਿਸਤਾਨ ਨੂੰ ਅਸਥਿਰ ਕਰਨ ਦੀਆਂ ਗੋਂਦਾਂ ਜਿਹੜੀਆਂ ਜੀ ਉਹ ਗੁੰਦੀਆਂ ਜਾ ਰਹੀਆਂ ਨੇ। ਪਾਕਿਸਤਾਨ ਕਹਿੰਦਾ ਹੈ ਕਿ ਉਹਨੂੰ ਯਕੀਨ ਹੈ ਕਿ ਭਾਰਤ
ਪਰਮਾਣੂ ਸਪਲਾਇਰਸ ਗਰੁੱਪ ਦੇ ਵਿੱਚ ਦਾਖਲ ਨਹੀਂ ਹੋ ਸਕੂਗਾ ਤੇ ਚੀਨ ਉਹਦਾ ਰਾਹ ਜਿਹੜਾ ਜੀ ਉਹ ਡੱਕੂਗਾ। ਕਿ ਨਵਾਂ ਵਿਵਾਦ ਜਿਹੜਾ ਜੀ ਇਹ ਖੜਾ ਹੋ ਗਿਆ ਦੋ ਮੁਲਕਾਂ ਦੇ ਵਿਚਾਲੇ। ਪਿਛਲੇ ਦਿਨਾਂ ਤੋਂ ਜਿਹੜੀ ਗੱਲਬਾਤ ਸੀ ਭਾਰਤ ਤੇ ਪਾਕਿਸਤਾਨ ਨੇ ਰੱਦ ਕਰ ਦਿੱਤੀ ਸੀ। ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਸੀਗਾ ਕਿ ਉਹਨੇ ਪਾਕਿਸਤਾਨ ਦੇ ਵਿੱਚੋਂ ਇੱਕ ਰਾਹ ਦਾ ਜਿਹੜਾ ਜੀ ਏਜੰਟ ਉਹਨੂੰ ਫੜਿਆ, ਜਦੋਂ ਕਿ ਭਾਰਤ ਇਸ ਗੱਲ ਤੋਂ ਜਿਹੜਾ ਜੀ ਉਹ ਇਨਕਾਰੀ ਹੈ ਕਿ ਇਹ ਕਹਿੰਦਾ ਕਿ ਬੰਦਾ ਤਾਂ ਸਾਡਾ, ਪਰ ਉਹਨੇ ਕਿਹਾ ਕਿ ਪਾਕਿਸਤਾਨ ਦੇ ਵਿੱਚੋਂ ਇਹਨੂੰ ਨਹੀਂ ਫੜਿਆ ਗਿਆ, ਇਹਨੂੰ ਬਾਹਰੋਂ ਫੜ ਕੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਹ ਪਾਕਿਸਤਾਨ ਦੇ ਵਿੱਚ ਮੌਜੂਦ ਸੀਗਾ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਢੀਂਡਸਿਆਂ ਦੀ, ਕਹਿੰਦੇ ਜੀ ਨਜ਼ਰ ਆ ਲਹਿਰੇ ਗਾਗੇ ਹਲਕੇ ਦੇ ਵਿੱਚ, ਪਰ ਉੱਥੇ ਅਫਸਰ ਇੱਕ ਉਸ ਦੀ ਵੀ ਕਹਿੰਦੇ ਆ ਜੀ ਨਜ਼ਰ ਹੈਗੀ ਆ। ਸੋ ਢੀਂਡਸੇ ਹੁਣੀ ਬਾਦਲ ਹੁਣਾਂ ਕੋਲ ਪਹੁੰਚੇ ਆ। ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉਹ ਇਸ ਵਾਰੀ ਆਪਣਾ ਹਲਕਾ ਬਦਲਣਗੇ ਜੀ। ਉਹ ਸੁਨਾਮ ਤੋਂ ਹੁਣ ਹੈਗੇ ਨੇ ਜੀ MLA, ਪਰ ਉਹ ਇਹ ਸਮਝਦੇ ਨੇ ਕਿ ਸੁਨਾਮ ਵਾਲਿਆਂ ਲਈ ਉਹ ਕੱਖ ਕਰ ਨਹੀਂ ਸਕੇ, ਜਿਹਦੇ ਕਰਕੇ ਉਹ ਸਮਝਦੇ ਨੇ ਕਿ ਹੁਣ ਇੱਥੇ ਸਾਰੇ ਲੋਕ ਮੈਨੂੰ ਜਾਣਨ ਲੱਗ ਗਏ ਨੇ, ਇਸ ਕਰਕੇ ਅਣਜਾਣ ਹਲਕਾ ਜਿਹੜਾ ਜੀ ਉਹ ਲੱਭਿਆ ਜਾਵੇ। ਅਣਜਾਣ ਹਲਕੇ ਦੇ ਵਿੱਚੋਂ ਉਹਨਾਂ ਦੀ ਨਿਗਾਹ ਜਿਹੜੀ ਹੈ ਜੀ ਉਹ ਲਹਿਰੇ ਗਾਗੇ ਵਿਧਾਨ ਸਭਾ ਹਲਕੇ ਦੇ ਵਿੱਚ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਬੀਬੀ ਰਜਿੰਦਰ ਕੌਰ ਭੱਠਲ ਹੋਰੀ ਵੀ ਇੱਥੋਂ ਹੋਰ ਜਗ੍ਹਾ ਜਾਣ ਦੇ ਰੌਂ ਦੇ ਵਿੱਚ ਨੇ, ਭਾਵ ਕਿ ਆਪੋ ਆਪਣੇ ਹਲਕੇ ਜਿਹੜੇ ਉਹ ਬਦਲ ਰਹੇ ਨੇ ਇਹ ਨੇਤਾ। ਜਿਹੜੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਨੇ, ਉਹਨਾਂ ਨੇ ਜਿਹੜੀ ਸ਼ਿਕਾਇਤ ਕੀਤੀ ਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਕੋਲੇ, ਆਪਣੇ ਬਾਪੂ ਕੋਲੇ, ਤੇ ਉਹਨਾਂ ਨੇ ਅੱਗੋਂ ਜਿਹੜੀ ਆ ਜੀ ਇਹ ਸ਼ਿਕਾਇਤ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲ ਜਾ ਕੇ ਜਿਹੜੀ ਕੀਤੀ ਆ। ਇਹ ਆਖਿਆ ਕਿ ਇਸ ਹਲਕੇ ਦੇ ਵਿੱਚ ਇੱਕਦਮ KJS ਚੀਮਾ, ਜਿਹੜੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਚਹੇਤੇ ਆਫੀਸਰ ਨੇ, ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਜੀ ਕਿਉਂ ਵੱਧ ਗਈਆਂ ਨੇ ਜੀ। ਢੀਂਡਸਾ ਪਰਿਵਾਰ ਦਾ ਇਹ ਕਹਿਣਾ ਹੈ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਲਹਿਰੇ ਗਾਗੇ ਦੇ ਵਿੱਚ ਉਹ ਸਰਗਰਮ ਨੇ, ਔਰ ਉੱਥੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਆਪਣਾ ਆਧਾਰ ਬਣਾਉਣ 'ਚ ਲੱਗੇ ਨੇ, ਤੇ ਹੁਣ ਇੱਕਦਮ KJS ਚੀਮਾ ਜਿਹੜੇ ਨੇ ਜੀ ਉਹਨਾਂ ਦੀਆਂ ਸਰਗਰਮੀਆਂ ਇੱਥੇ ਵਧਣ ਦੇ ਨਾਲ ਢੀਂਡਸਾ ਪਰਿਵਾਰ ਨੂੰ ਇਹ ਲੱਗਦਾ ਹੈ ਕਿ ਸਾਡੇ ਵੱਲੋਂ ਜਿਹੜੀ ਜੀ ਉੱਥੇ ਮਿਹਨਤ ਕੀਤੀ ਜਾ ਰਹੀ ਹੈ ਉਹਦੇ ਉੱਤੇ ਪਾਣੀ ਫੇਰਨ ਦੇ ਵਾਸਤੇ ਅਕਾਲੀ ਦਲ ਦਾ ਹੀ ਇੱਕ ਚਹੇਤਾ ਆਫੀਸਰ ਜਿਹੜਾ ਜੀ ਉਹ ਆ ਗਿਆ, ਔਰ ਇਹ ਸਮਝਿਆ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ KJS ਚੀਮਾ ਹੋਰੀ ਜਿਹੜੇ ਨੇ ਉਹ ਚੋਣਾਂ ਤੋਂ ਪਹਿਲਾਂ ਰਿਟਾਇਰਮੈਂਟ ਜਾਂ ਅਰਲੀ ਰਿਟਾਇਰਮੈਂਟ ਲੈ ਕੇ ਜਿਹੜਾ ਜੀ ਉਹ ਸਿਆਸਤ ਦੇ ਵਿੱਚ ਆ ਸਕਦੇ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਤਾਂ ਭਾਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹੱਥ ਦੇ ਵਿੱਚ ਹੈ, ਉਹਨਾਂ ਨੂੰ ਜਿਹੜੀ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਕੀਤੀ ਜਾਵੇ ਤੇ ਉਹਨਾਂ ਨੂੰ ਦੱਸਿਆ ਜਾਵੇ ਕਿ KJS ਚੀਮਾ ਹੋਰੀ ਉੱਥੇ ਦਖਲ ਜਿਹੜੀ ਆ ਜੀ ਉਹ ਕਿਉਂ ਦੇ ਰਹੇ ਨੇ ਲਹਿਰਾ ਗਾਗਾ ਹਲਕਾ ਦੇ ਵਿੱਚ। ਤੋ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਜਿਹੜੇ ਅਕਾਲੀ ਦਲ ਦੇ ਅੰਦਰ ਜਿਹੜਾ ਕੁਛ ਹੈ ਉਹ ਕਿਹੋ ਜਿਹੇ ਹਾਲਾਤ ਜਿਹੜੇ ਉਹ ਪੈਦਾ ਹੋ ਰਹੇ ਨੇ। ਜਿਹੜੇ ਢੀਂਡਸਾ ਹੈ ਜੀ ਸੁਖਦੇਵ ਸਿੰਘ ਢੀਂਡਸਾ ਹੋਰੀ, ਉਹ ਸੀਨੀਅਰ ਲੀਡਰਾਂ ਦੇ ਵਿੱਚੋਂ ਸਮਝੇ ਜਾਂਦੇ ਨੇ। ਜੇ ਉਹੋ ਹੀ ਅਨਸੇਫ ਮਹਿਸੂਸ ਕਰ ਰਹੇ ਨੇ ਇੱਕ ਤਾਂ ਸੁਨਾਮ ਹਲਕੇ ਦੇ ਵਿੱਚ, ਤੇ ਦੂਜਾ ਜਿੱਥੇ ਉਹ ਸਰਗਰਮ ਹੋ ਰਹੇ ਨੇ, ਤੇ ਫਿਰ ਬਾਕੀ ਜਿਹੜੇ ਨੇ ਜੀ ਉਹਨਾਂ ਦਾ ਕੀ ਹਾਲ ਹੋਊਗਾ। ਜੀ ਬਿਲਕੁਲ ਜੀ, ਇਹਨਾਂ ਨੇ ਇੱਕ ਦੂਜੇ ਦੇ ਨਾਲ ਸੀਟਾਂ ਬਦਲਣੀਆਂ ਹੁੰਦੀਆਂ ਆ। ਅਗਲੀ ਗੱਲ ਕਰੀਏ, ਕਿਸਾਨਾਂ ਦੇ ਤਾਂ ਛੋਟੇ ਛੋਟੇ ਕਰਜ਼ੇ ਵੀ ਮਾਫ ਨਹੀਂ ਹੁੰਦੇ, ਪਰ ਵੱਡੇ ਲੋਕਾਂ ਦੇ 1000 ਕਰੋੜ ਦੇ ਕਰਜ਼ੇ ਮਾਫ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਵੀ ਜਿਹੜੀਆਂ ਖਬਰਾਂ ਨੇ ਜੀ ਕਿ ਪਹਿਲਾਂ ਚਿੱਟੇ ਮੱਛਰ ਨੇ ਜਿਹੜਾ ਜੀ ਉਹ ਖਾਧਾ, ਤੇ ਹੁਣ ਜਿਹੜਾ ਅਫਸਰਾਂ ਦਾ ਜਿਹੜਾ ਚਿੱਟੇ ਅਫਸਰ ਨੇ ਜੀ ਚਿੱਟੇ ਨਾਲ ਰੋਲੇ, ਉਹਨਾਂ ਨੇ ਵੀ ਕਿਸਾਨਾਂ ਨੂੰ ਜਿਹੜਾ ਜੀ ਉਹ ਡੰਗ ਮਾਰਨ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਛੱਡੀ ਨਹੀਂ ਹੈ। ਔਰ ਪੰਜਾਬ ਸਰਕਾਰ ਦੇ ਵੱਲੋਂ ਰਾਜ ਦੇ ਜਿਹੜੇ ਸਨਅਤ ਮਾਲਕ ਨੇ ਜੀ ਉਹਨਾਂ ਦਾ ਕਰੀਬ 1000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਮਾਫ ਕੀਤਾ ਗਿਆ। ਕੇਂਦਰ ਸਰਕਾਰ ਦੀ ਲੀਹ ਦੇ ਉੱਤੇ ਚੱਲਦਿਆਂ ਪੰਜਾਬ ਵਿੱਤ ਨਿਗਮ ਨੇ ਪਿਛਲੇ 9 ਸਾਲਾਂ ਦੇ ਵਿੱਚ 910 ਇੰਡਸਟਰੀ ਵਾਲੇ ਜਿਹੜੇ ਮਾਲਕ ਨੇ ਉਹਨਾਂ ਨੂੰ ਇਹ ਲਾਹਾ ਦਿੱਤਾ। ਅਕਾਲੀ ਭਾਜਪਾ ਗੱਠਜੋੜ ਦੇ ਦੌਰਾਨ ਇਹਨਾਂ ਸਨਅਤ ਮਾਲਕਾਂ ਦਾ 1036 ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ ਗਿਆ ਜੀ। ਔਰ ਇਹ ਪਿਛਲੇ ਲੰਮੇ ਸਮੇਂ ਤੋਂ ਡਿਫਾਲਟਰ ਜਿਹੜਾ ਉਹ ਚੱਲੇ ਆ ਰਹੇ ਸੀਗੇ। ਪੰਜਾਬ ਵਿੱਤ ਨਿਗਮ ਜਿਹੜਾ ਹੈ ਜੀ ਉਹਦੇ ਤੋਂ ਜਿਹੜੀ ਜਾਣਕਾਰੀ, ਉਹਦੇ ਮੁਤਾਬਕ ਪੰਜਾਬ ਸਰਕਾਰ ਦੀ ਜਿਹੜੀ ਯਕਮੁਸ਼ਤ ਪਾਲਿਸੀ ਹੈ ਉਹਦੇ ਤਹਿਤ 2007 ਤੋਂ ਹੁਣ ਤੱਕ ਪੰਜਾਬ ਦੇ 910 ਇੰਡਸਟਰੀ ਵਾਲਿਆਂ ਦੇ ਕੇਸ ਜਿਹੜੇ ਉਹ ਨਿਪਟਾਏ ਗਏ ਨੇ ਜੀ। ਸਨਅਤ ਮਾਲਕਾਂ ਤੋਂ ਸਿਰਫ ਕੋਈ 34 ਕਰੋੜ ਰੁਪਏ ਦੀ ਵਸੂਲੀ ਹੋਈ ਆ, ਔਰ ਇਹਨਾਂ ਦੇ 1036 ਕਰੋੜ ਦੇ ਕਰਜ਼ੇ ਮਾਫ ਕੀਤੇ ਗਏ ਨੇ। ਪੰਜਾਬ ਦੀ ਗੱਠਜੋੜ ਸਰਕਾਰ ਦੌਰਾਨ ਲੰਘੇ ਵਰ੍ਹਿਆਂ ਦੇ ਵਿੱਚ ਪੰਜਾਬ ਵਿੱਤ ਨਿਗਮ ਨੇ 259 ਜਿਹੜੀ ਇੰਡਸਟਰੀ ਵਾਲੇ ਨੇ ਜੀ ਉਹਨਾਂ ਨੂੰ ਨਿਲਾਮ ਕੀਤਾ, ਔਰ 60 ਜਿਹੜੇ ਇੰਡਸਟਰੀ ਵਾਲੇ ਨੇ ਉਹਨਾਂ ਨੂੰ ਵੇਚੇ ਜਾਣ ਦੀ ਤਿਆਰੀ ਹੈ। 11-12 ਦੇ ਵਿੱਚ ਸਭ ਤੋਂ ਵੱਧ 64 ਸਨਅਤਾਂ ਦੀ ਵਿਕਰੀ ਜਿਹੜੀ ਉਹ ਕੀਤੀ ਗਈ ਸੀਗੀ। ਇਹ ਜਿਹੜੇ ਕਰਜ਼ੇ ਮਾਫ ਕੀਤੇ ਗਏ ਨੇ, ਡਿਫਾਲਟਰ ਜਿਹੜੇ ਨੇ ਜੀ ਉਹਨਾਂ ਦੇ ਹੀ ਕੀਤੇ ਗਏ ਨੇ। ਜਿਹੜੀ
ਫਰੀਦਕੋਟ ਦੇ ਵਿੱਚ ਫਾਰਚੂਨ ਡਰੱਗਸ ਵੱਲ 45 ਕਰੋੜ, ਗੁਰਦਾਸਪੁਰ ਦੇ ਕਿਸਾਨ ਦੁੱਧ ਉਦਯੋਗ ਦੇ ਵੱਲ 83 ਕਰੋੜ, ਅੰਮ੍ਰਿਤਸਰ ਦੀ ਪ੍ਰਿਆ ਟੈਕਸਟਾਈਲ ਦੇ ਵੱਲ ਕੋਈ 29 ਕਰੋੜ, ਰੋਪੜ ਦੀ ਪੰਜਾਬ ਟਿਸ਼ੂ ਲਿਮਟਿਡ ਦੇ ਵੱਲ ਕੋਈ 24 ਕਰੋੜ ਦਾ ਕਰਜ਼ਾ ਜਿਹੜਾ ਜੀ ਉਹ ਖੜਾ ਅਜੇ। ਇਸ ਇੰਡਸਟਰੀ ਨੂੰ ਵੀ ਵੇਚਣ ਦੀ ਜਿਹੜੀ ਹੈ ਜੀ ਉਹ ਤਿਆਰੀ ਹੈ। ਇੰਡਸਟਰੀ ਕਿਹਦੀ ਆ, ਇਹ 1000 ਕਰੋੜ ਰੁਪਈਆ ਕਿਹਨੂੰ ਦਿੱਤਾ ਗਿਆ, ਕਿਹੜੇ ਕਿਹੜੇ ਇਹਦੇ ਲੋਕ ਬਿਹਾਈਂਡ ਸਨ। ਆਈ ਥਿੰਕ ਇਹ ਵਿਸ਼ਾ ਇਸ ਪੱਖੋਂ ਹੈਗਾ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋਵੇ। ਕੇਸ ਤਾਂ ਸੋਲਿਡ ਹੈ ਜੀ। ਜੀ ਜੀ ਅਗਲੇ ਜਿਹੜੀ ਆਪਾਂ ਗੱਲ ਕਰੀਏ, ਜਿਹੜੇ ਅਗਵਾ ਕੀਤਾ ਗਿਆ ਛੋਟਾ ਬੱਚਾ ਸੀ ਜਿਸ ਦਾ ਬਾਅਦ 'ਚ ਲਾਸ਼ ਮਿਲੀ ਸੀ, ਉਸ ਦੇ ਕਤਲ ਦੇ ਉੱਤੇ ਸਿਆਸਤ ਐਕਚੁਅਲੀ ਜੀ ਇਹ ਜਿਹਨੂੰ ਅਗਵਾ ਬਿਲਕੁਲ ਕਰ ਲਿਆ ਗਿਆ ਸੀ, ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀਗੀ, 30 ਲੱਖ ਰੁਪਈਏ ਦੀ ਫਰੌਤੀ ਜਿਹੜੀ ਆ ਜੀ ਉਹ ਮੰਗੀ ਗਈ ਸੀਗੀ। ਹੁਣ ਜਿਹੜਾ ਇਹਦਾ ਪਰਿਵਾਰ ਹੈ ਜੀ ਉਹ ਬੜਾ ਇਸ ਵੇਲੇ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੇ ਜਿਹੜਾ ਜੀ ਮਾਹੌਲ ਦੇ ਵਿੱਚੋਂ ਲੰਘ ਰਿਹਾ ਹੋਊਗਾ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਜਾਂ ਪੁਲਿਸ ਦੀ ਵਰਦੀ ਜਾਂ ਜਾਣਕਾਰ ਦਾ ਜਿਹੜਾ ਜੀ ਉਹ ਸਿੱਧਾ ਹੱਥ ਹੈ। ਉਹਨਾਂ ਨੇ ਇਹ ਕਿਹਾ ਕਿ ਪੁਲਿਸ ਕਹਿੰਦੀ ਅਸੀਂ ਹਾਈ ਅਲਰਟ ਕੀਤਾ ਹੋਇਆ। ਪਰਿਵਾਰ ਨੇ ਸਵਾਲ ਇਹ ਖੜੇ ਕੀਤੇ ਨੇ ਕਿ ਹਾਈ ਅਲਰਟ ਕਿਹੋ ਜਿਹਾ ਸੀਗਾ। ਨਾ ਕਿਸੇ ਜਗ੍ਹਾ ਕੋਈ ਸਰਚ ਕੀਤੀ ਗਈ, ਨਾ ਕਿਸੇ ਜਗ੍ਹਾ ਕੋਈ ਨਾਕਾ ਲਾਇਆ ਗਿਆ, ਨਾ ਅਜੇ ਤੱਕ ਫੋਨ ਕਾਲ ਦੀ ਜਿਹੜੀ ਡਿਟੇਲ ਆ ਉਹ ਖੰਗਾਲੀ ਗਈ ਆ ਜੀ। ਪਰਿਵਾਰ ਨੇ ਇਹ ਗੱਲ ਜਿਹੜੀ ਆਖੀ ਹੈ ਕਿ ਇਹਦੇ ਵਿੱਚ ਵਰਦੀ ਵਾਲੇ ਦਾ ਕਿਸੇ ਦਾ ਹੱਥ ਜਿਹੜਾ ਜੀ ਹੋ ਸਕਦਾ, ਜਾਂ ਉਹਦੇ ਨੇੜਲੇ ਦਾ ਕਿਸੇ ਦਾ ਹੱਥ ਜਿਹੜਾ ਜੀ ਉਹ ਹੋ ਸਕਦਾ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਅਗਵਾਕਾਰਾਂ ਦਾ ਫੋਨ ਆਇਆ ਸੀਗਾ ਕਿ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਅਗਵਾਕਾਰਾਂ ਨੇ ਕਿਸੇ ਮੰਤਰੀ ਵੱਲੋਂ ਚੋਣ ਲੜਨ ਦਾ ਹਵਾਲਾ ਦੇ ਕੇ 30 ਲੱਖ ਰੁਪਈਏ ਦੀ ਫਰੌਤੀ ਮੰਗੀ ਸੀ। ਇਹ ਉਸ ਬੱਚੇ ਦੇ ਦਾਦੇ ਨੇ ਜਿਹੜੀ ਆ ਜੀ ਉਹ ਇਹ ਗੱਲ ਆਖੀ ਹੈ ਕਿ ਕਿਸੇ ਨੇ ਚੋਣ ਲੜਨ ਦਾ ਜਿਹੜਾ ਜੀ ਉਹਦੇ ਕਰਕੇ ਇਹ ਫਰੌਤੀ ਦੀ ਮੰਗ ਜਿਹੜੀ ਉਹ ਕੀਤੀ ਸੀ। ਫਿਰ ਇਹਨੂੰ ਮਾਰ ਕਿਉਂ ਦਿੱਤਾ ਗਿਆ? ਪਰਿਵਾਰ ਕਹਿੰਦਾ ਕਿ ਸਾਨੂੰ ਉਹਦਾ ਜਵਾਬ ਜਿਹੜਾ ਜੀ ਉਹ ਚਾਹੀਦਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਜਿੱਥੇ ਜਿਹੜੀ ਸੱਤਾਧਾਰੀ ਧਿਰ ਦੇ ਲੋਕ ਨੇ ਜੀ ਉਹ ਕਹਿੰਦੇ ਨੇ ਉਹ ਪੁਲਿਸ ਦੇ ਕੰਮਕਾਜ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਆ ਜੀ ਉਹ ਕਰ ਰਹੇ ਨੇ। ਇਸ ਤਰ੍ਹਾਂ ਦਾ ਦੋਸ਼ ਜਿਹੜਾ ਜੀ ਉਹ ਪਰਿਵਾਰ ਨੇ ਲਾਇਆ। ਦੂਜੇ ਪਾਸੇ ਜਿਹੜੇ ਇਹਦੀ ਵਿਰੋਧੀ ਧਿਰ ਹੈ ਕਾਂਗਰਸ ਵਾਲੇ, ਉਹ ਇਹ ਕਹਿੰਦੇ ਨੇ ਕਿ ਇੱਥੇ ਸਿਆਸਤ ਜਿਹੜੀ ਆ ਜੀ ਹੋ ਰਹੀ ਆ, ਸੱਤਾਧਾਰੀ ਧਿਰ ਵਾਲੇ ਉਹਦੇ ਵਿੱਚ ਕਿਉਂ ਜਿਹੜਾ ਜੀ ਉਹ ਆ ਰਹੇ ਨੇ। ਆਈ ਥਿੰਕ ਦੋਨੋਂ ਪਾਰਟੀਆਂ ਜਿਹੜੀਆਂ ਜੀ ਇਸ ਮਾਮਲੇ ਦੇ ਵਿੱਚ ਗਲਤ ਨੇ। ਉਹ ਇਸ ਕਰਕੇ ਗਲਤ ਨੇ ਕਿ ਪੁਲਿਸ ਨੂੰ ਜਿਹੜੀ ਆ ਜੀ ਆਪਣੀ ਕਾਰਵਾਈ ਕਰਨ ਦੇਣੀ ਚਾਹੀਦੀ ਹੈ, ਪਰ ਪੁਲਿਸ ਦੇ ਹੱਥ ਪੱਲੇ ਅਜੇ ਤੱਕ ਬਹੁਤਾ ਕੁਝ ਜਿਹੜਾ ਹੈ ਨਹੀਂ ਗਾ। ਜਿਹੜੇ ਉੱਥੋਂ ਦੇ SSP ਨੇ ਉਹ ਇਹ ਕਹਿੰਦੇ ਨੇ ਕਿ ਛੇਤੀ ਇਸ ਗੁੱਥੀ ਨੂੰ ਜਿਹੜਾ ਜੀ ਉਹ ਸੁਲਝਾ ਲਿਆ ਜਾਊਗਾ ਔਰ ਛੇਤੀ ਜਿਹੜੇ ਨੇ ਜੀ ਇਹਦੇ ਕਾਤਲ ਉਹ ਗ੍ਰਿਫਤਾਰ ਹੋਣਗੇ। ਪਰ ਕਦੋਂ, ਇਹਦਾ ਜਵਾਬ ਜਿਹੜਾ ਜੀ ਕੋਈ ਇਸ ਪਰਿਵਾਰ ਨੂੰ ਅਜੇ ਤੱਕ ਜਿਹੜਾ ਜੀ ਉਹ ਨਹੀਂ ਮਿਲਿਆ। ਸਭ ਤੋਂ ਗੰਭੀਰ ਗੱਲ ਜਿਹੜੀ ਪਰਿਵਾਰ ਦੇ ਵੱਲੋਂ ਦੋਸ਼ ਜਿਹੜਾ ਲਾਇਆ ਗਿਆ ਜੀ ਉਹ ਇਹ ਹੈ ਕਿ ਇਹ ਆਖਿਆ ਗਿਆ ਸੀਗਾ ਕਿ 30 ਲੱਖ ਦਿਓ ਅਸੀਂ ਚੋਣ ਲੜਨੀ ਆ। ਹੁਣ ਚੋਣ ਲੜਨ ਵਾਲਾ ਬੰਦਾ ਕੌਣ ਹੈ ਜੀ, ਇਹ ਸਵਾਲ ਹੈ ਜੀ। ਜੀ ਜੀ ਤੇ ਅਗਲੀ ਆਪਾਂ ਜੇ ਗੱਲ ਕਰੀਏ, ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਆ USA ਦੀ ਇਹ ਰਿਪੋਰਟ ਜਿਹੜੀ ਆ ਪੰਜਾਬ ਭਾਰਤ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ ਇਹ ਅਮਰੀਕਨ ਰਿਪੋਰਟ ਹੈ ਜੀ, ਜਿਹਦੇ ਵਿੱਚ ਇਹ ਗੱਲ ਜਿਹੜੀ ਆਖੀ ਗਈ ਹੈ ਕਿ ਸਾਲ 2002 ਦੇ ਵਿੱਚ ਗੁਜਰਾਤ 'ਚ ਹੋਏ ਦੰਗਿਆਂ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਤੇ ਗੁਜਰਾਤ ਸਰਕਾਰ ਦੀ ਨਾਕਾਮੀ ਦੇ ਉੱਤੇ ਸਮਾਜਿਕ ਕਾਰਕੁਨਾਂ ਦੇ ਵੱਲੋਂ ਜਿਹੜੇ ਚੁੱਕੇ ਗਏ ਸਵਾਲਾਂ ਦੇ ਬਾਰੇ ਦੇ ਵਿੱਚ ਇਹ ਰਿਪੋਰਟ ਜਿਹੜੇ ਸਿੱਧਾ ਇਸ਼ਾਰਾ ਕਰਦੀ ਹੈ ਕਿ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦੀ ਸਭ ਤੋਂ ਵੱਡੀ ਸਮੱਸਿਆ ਪੁਲਿਸ ਤੇ ਸੁਰੱਖਿਆ ਬਲਾਂ ਦੇ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਵਧੀਕੀਆਂ ਨੇ ਜੀ। ਅਮਰੀਕਨ ਵਿਦੇਸ਼ ਮੰਤਰਾਲੇ ਦੇ ਵੱਲੋਂ ਮਨੁੱਖੀ ਹੱਕਾਂ ਤੇ ਮੁਲਕਾਂ ਦੀਆਂ ਰਿਪੋਰਟਾਂ 2015 ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਮਨੁੱਖੀ ਹੱਕਾਂ ਦੀ ਸਭ ਤੋਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਜੀ ਉਹ ਇਸ ਮੁਲਕ ਦੇ ਵਿੱਚ ਇਸ ਵੇਲੇ ਜਿਹੜੀਆਂ ਉਹ ਖੜੀਆਂ ਹੋ ਰਹੀਆਂ ਨੇ, ਜਿੱਥੇ ਫਰਜ਼ੀ ਮੁਕਾਬਲੇ, ਤਸੀਹੇ ਦੇਣਾ, ਰੇਪ ਜਿਹੜੇ ਨੇ ਉਹ ਸ਼ਾਮਲ ਨੇ। ਇਹ ਆਖਿਆ ਗਿਆ ਜੀ ਕਿ ਭ੍ਰਿਸ਼ਟਾਚਾਰ ਅਜੇ ਵੀ ਫੈਲ ਰਿਹਾ ਤੇ ਇਹਦੇ ਅਪਰਾਧਾਂ ਦੇ ਖਿਲਾਫ ਕੋਈ ਕਾਰਵਾਈ ਤੇ ਕਦਮ ਨਾ ਚੁੱਕਣ ਦੇ ਵਿੱਚ ਜਿਹੜੀ ਆ ਜੀ ਇਹਨੇ ਅਹਿਮ ਭੂਮਿਕਾ ਜਿਹੜੀ ਆ ਉਹ ਨਿਭਾਈ ਹੈ। ਇਹ ਜਿਹੜੀ ਰਿਪੋਰਟ ਆਇਆ ਇਹਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਉਹਦੇ ਵਿੱਚ ਡੀਟੇਲ ਦੇ ਵਿੱਚ ਜਿਹੜਾ ਗੁਜਰਾਤ ਦੇ ਦੰਗਿਆਂ ਦਾ ਜਿਹੜਾ ਜੀ ਉਹ ਜ਼ਿਕਰ ਹੈ। ਇਹ ਕਿਹਾ ਗਿਆ ਜੀ ਕਿ ਗੁਜਰਾਤ ਦੰਗਾ ਪੀੜਤਾਂ ਨੂੰ ਹੁਣ ਤੱਕ ਇਨਸਾਫ ਨਾ ਮਿਲਣਾ ਇਹ ਇੱਕ ਵੱਡੀ ਚਿੰਤਾ ਹੈ। 1200 ਤੋਂ ਵੱਧ ਵਿਅਕਤੀ ਇਹਦੇ ਵਿੱਚ ਮਾਰੇ ਗਏ, ਜਿਹਦੇ ਵਿੱਚੋਂ ਇੱਕ ਭਾਈਚਾਰੇ ਦੇ ਨਾਲ ਸੰਬੰਧਿਤ ਇਹ ਵਿਅਕਤੀ ਸਨ। ਅਮਰੀਕਨ ਵਿਦੇਸ਼ ਮੰਤਰਾਲਾ ਕਹਿੰਦਾ ਜੀ ਕਿ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਨੇ ਮਾਇਆ ਕੋਡਨਾਨੀ, ਬਾਬੂ ਬਜਰੰਗੀ ਤੇ ਹੋਰਾਂ ਦੀਆਂ ਅਪੀਲਾਂ ਦੇ ਉੱਤੇ ਸੁਣਵਾਈ ਲਈ ਨਵੀਂ ਬੈਂਚ ਬਣਾਈ ਸੀ, ਜਿਹਨੂੰ ਗੁਜਰਾਤ ਦੰਗਿਆਂ ਲਈ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀ। ਰਿਪੋਰਟ ਕਹਿੰਦੀ ਹੈ ਕਿ ਸਰਕਾਰ ਦੇ ਹਰ ਪੱਧਰ ਦੇ ਉੱਤੇ ਜਵਾਬਦੇਹੀ ਦੀ ਘਾਟ ਜਿਹੜੀ ਆ ਜੀ ਉਹ ਨਜ਼ਰ ਆਈ ਹੈ। ਜਿਹੜਾ ਇਸ਼ਾਰਾ ਇਹਦੇ ਵਿੱਚ ਇਹ ਕੀਤਾ ਗਿਆ ਕਿ ਜਦੋਂ ਇਸ ਤਰ੍ਹਾਂ ਦੇ ਲੋਕਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ
ਉਹਨਾਂ ਦਾ ਹੋਰ ਮੂੰਹ ਪੈਂਦਾ। ਤੇ ਅੱਗੋਂ ਇਹ ਹੁੰਦਾ ਜੀ ਕਿ ਜਿਹੜੇ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਸ਼ਾਮਲ ਹੋਣਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਇੱਕ ਵੱਡਾ ਐਕਸਕਿਊਜ਼ ਹੁੰਦਾ ਕਿ ਪਿਛਲਿਆਂ ਨੂੰ ਕੀ ਹੋ ਗਿਆ ਜਿਹੜਾ ਸਾਨੂੰ ਹੋ ਜੂਗਾ। ਜੀ ਜੀ। ਅਤੇ ਜੇ ਆਪਾਂ ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਵੱਲੋਂ ਜਿਹੜੀ ਆ ਠੇਕੇ ਖੋਲ੍ਹਣ ਲਈ ਜਿਹੜੀ ਆਬਕਾਰੀ ਨੀਤੀ 'ਚ ਕਹਿੰਦੇ ਥੋੜ੍ਹੀ ਸੋਧ ਕੀਤੀ ਗਈ ਆ। ਨਗਰ ਨਿਗਮ ਅਤੇ ਕੌਂਸਲਾਂ ਦੀ ਹਦੂਦ 'ਚ ਆਉਣ ਵਾਲੇ ਜਿਹੜੇ ਕੌਮੀ ਮਾਰਗ ਆ ਉਹਨਾਂ 'ਤੇ ਦੁਬਾਰਾ ਖੋਲ੍ਹਣਗੇ ਹੁਣ ਠੇਕੇ। 63 ਦੇ ਕਰੀਬ ਜਿਹੜੇ ਠੇਕੇ ਨੇ ਉਹ ਬੰਦ ਕੀਤੇ ਗਏ ਸੀਗੇ ਜੀ, 50 ਇਹਨਾਂ ਦੇ ਵਿੱਚੋਂ ਖੁੱਲ੍ਹ ਗਏ ਆਲਰੇਡੀ ਜੀ। ਔਰ ਇਹ ਜਿਹੜੀ ਤਬਦੀਲੀ ਕੀਤੀ ਗਈ ਆ ਉਹਦੇ ਉੱਤੇ ਬੜਾ ਅਜੀਬੋ ਗਰੀਬ ਜਿਹੜਾ ਬਿਆਨ ਸੀਗਾ ਜੀ ਸਰੂਪ ਚੰਦ ਸਿੰਗਲਾ ਹੋਰਾਂ ਦਾ। ਕਹਿੰਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸਰਕਾਰ ਦੀਆਂ ਪਾਲਿਸੀਜ਼ ਜਿਹੜੀਆਂ ਨੇ ਉਹਨੂੰ ਮੁੱਖ ਰੱਖਦਿਆਂ ਹੋਇਆਂ ਜੇ ਸਰਕਾਰ ਨੂੰ ਲੱਗੇ ਕਿ ਤਬਦੀਲੀ ਦੀ ਲੋੜ ਹੈ ਤਾਂ ਇਹਦੇ ਵਿੱਚ ਜਿਹੜੀ ਤਬਦੀਲੀ ਆ ਉਹ ਕਰ ਲੈਣੀ ਚਾਹੀਦੀ ਆ। ਫਿਰ ਉੱਥੇ ਹਾਈ ਕੋਰਟ ਦਾ ਆਦੇਸ਼ ਜਿਹੜਾ ਜੀ ਕੋਈ ਮਾਇਨੇ ਨਹੀਂ ਰੱਖਦਾ। ਇਹ ਤੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਕੀ ਸੋਚਦੇ ਨੇ ਇਹ ਲੋਕ ਆਮ ਲੋਕਾਂ ਦੇ ਵਾਸਤੇ। ਉਹਦੇ ਕਰਕੇ ਹੀ ਜਿਹੜੇ 50 ਠੇਕੇ ਨੇ ਉਹ ਮੁੜ ਕੇ ਖੋਲ ਦਿੱਤੇ ਗਏ ਨੇ ਜਿਹੜੇ ਹਾਈਵੇ ਦੇ ਉੱਤੇ। ਹੁਣ ਲੋਕਾਂ ਦੀ ਸਹੂਲਤ ਜਿਹੜੀ ਆ ਜੀ ਇਹਦੇ ਵਿੱਚ ਕਿਹੜੀ ਆ, ਇਹ ਤਾਂ ਮੇਰਾ ਖਿਆਲ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਨੇ ਉਹੀ ਜ਼ਿਆਦਾ ਇਹਦੀ ਡਿਟੇਲ ਦੱਸ ਸਕਦੇ ਆ ਜੀ। ਜੀ ਜੀ ਬਿਲਕੁਲ। ਡਾਕਟਰ ਅੰਬੇਦਕਰ ਹੁਣਾਂ ਦਾ ਜਨਮ ਦਿਵਸ ਜਿਹੜਾ ਆ ਰਿਹਾ ਆ, ਸਾਰੇ ਜਿਹੜੀਆਂ ਪਾਰਟੀਆਂ ਆ ਉਹ ਇਹੀ ਦਿਖਾਉਣਾ ਚਾਹੁੰਦੇ ਨੇ ਵੀ ਇਹ ਸਾਡੀ ਨੇ ਹੁਣ ਬਸ। ਉਹ ਤਾਂ ਕਰਕੇ ਜੀ ਕਿਉਂਕਿ ਚੋਣਾਂ ਆ ਰਹੀਆਂ ਨੇ ਜੀ, ਅਦਰਵਾਈਜ਼ ਤਾਂ ਇਹ ਆਉਂਦਾ ਜਨਮ ਦਿਨ ਤੇ ਜਿਹੜਾ ਜੀ ਉਹ ਲੰਘ ਜਾਂਦਾ। ਇਸ ਸਮਾਜ ਨੂੰ ਜਿਹਨੂੰ ਰਿਪਰੈਜ਼ੈਂਟ ਕਰਦੇ ਸਨ ਜੀ ਡਾਕਟਰ ਅੰਬੇਦਕਰ, ਉਹਨੂੰ ਤਾਂ ਵੋਟ ਬੈਂਕ ਦੇ ਤੌਰ ਦੇ ਉੱਤੇ ਹੀ ਜਿਹੜਾ ਲਿਆ ਜਾਂਦਾ ਨਾ ਜੀ ਕਿ ਕਿੰਨੀਆਂ ਵੋਟਾਂ ਨੇ, ਤੇ ਵੋਟਾਂ ਤੋਂ ਬਾਅਦ ਜਿਹੜਾ ਜੀ ਉਹ ਫਿਰ ਬਸ ਅੱਗੇ ਤੋਰ ਦਿੱਤਾ ਜਾਂਦਾ ਜੀ ਉਹਨੂੰ ਕਿ ਹੁਣ ਸਾਨੂੰ ਤੁਹਾਡੀ ਲੋੜ ਨਹੀਂ ਹੈ, ਅਗਲੇ 4 ਸਾਲ 5 ਸਾਲ ਉਦੋਂ ਬਾਅਦ ਫਿਰ ਜਿਹੜਾ ਜੀ ਪੁੱਛਾਂਗੇ। ਇਸੇ ਕਰਕੇ ਹੀ ਉਹਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜਿਹੜੀਆਂ ਉਹਦੀਆਂ ਮੁਸ਼ਕਿਲਾਂ ਨੇ, ਇਸ ਸਮਾਜ ਦੀਆਂ ਉੱਥੇ ਖੜੀਆਂ ਨੇ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਗੰਭੀਰ ਗੱਲ ਇਹ ਹੁੰਦੀ ਹੈ ਜੀ ਕਿ ਜਿਹੜਾ ਇਹਦੇ ਵਿੱਚੋਂ ਉੱਭਰਦਾ ਵੀ ਹੈ ਕੋਈ ਨੇਤਾ ਦੇ ਰੂਪ ਦੇ ਵਿੱਚ, ਉਹ ਦਿਨਾਂ ਦੇ ਵਿੱਚ ਹੀ ਇੰਨਾ ਅਮੀਰ ਹੋ ਜਾਂਦਾ ਕਿ ਫਿਰ ਉਹਨੂੰ ਇਸ ਸਮਾਜ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਭੁੱਲ ਭੁਲਾ ਜਾਂਦੀਆਂ ਨੇ। ਉਹ ਸਾਰਾ ਕੁਝ ਜਿਹੜਾ ਜੀ ਸਾਈਡ ਦੇ ਉੱਤੇ ਛੱਡ ਕੇ ਆਪਣੀ ਅਮੀਰੀ ਜਿਹੜੀ ਹੈ ਜੀ ਫਿਰ ਦੱਸਣ ਲੱਗ ਜਾਂਦਾ। ਚੋਣਾਂ ਦੇ ਦੌਰਾਨ ਜਦੋਂ ਕੁਇੰਟਲ ਸੋਨਾ ਜਿਹੜਾ ਜੀ ਉਹ ਡਿਕਲੇਅਰ ਕੀਤਾ ਜਾਂਦਾ ਤੇ ਫਿਰ ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਹੋ ਕਿ ਇਸ ਸਮਾਜ ਨੂੰ ਉਹ ਰਿਪਰੈਜ਼ੈਂਟ ਜਿਹੜਾ ਜੀ ਉਹ ਕਰ ਰਿਹਾ ਤੇ ਉਹ ਇਹਦਾ ਨੇਤਾ ਜੀ। ਜੀ ਅਤੇ ਨਾਲੇ ਸੁਣਿਆ ਵੀ ਤੁਹਾਡੇ ਸ਼ਹਿਰ ਅੱਜ ਕਾਫੀ ਹੋ ਰਹੀ ਹੈ ਕਪਤਾਨ ਹੁਣਾਂ ਦੇ ਨਾਲ, ਕਿੱਦਾਂ ਦੀਆਂ ਚਰਚਾਵਾਂ ਚੱਲ ਰਹੀਆਂ? ਨਹੀਂ ਤੇ YPS ਦੇ ਵਿੱਚ ਜਿਹੜੀ ਆ ਜੀ ਇਹ ਕਾਫੀ ਵਿਦ ਕੈਪਟਨ ਜਿਹੜਾ ਜੀ ਉਹ ਹੋਊਗਾ। ਔਰ ਇੱਥੇ ਕੁਝ ਸਕੂਲ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ। ਇਹਦੇ ਵਿੱਚ ਇਹ ਲਾਸਟ ਹੋਊਗਾ ਜੀ ਜਿਹੜਾ ਰਾਊਂਡ ਜਿਹੜਾ ਕਾਫੀ ਵਿਦ ਕੈਪਟਨ ਚੱਲ ਰਿਹਾ ਸੀਗਾ। ਤਕਰੀਬਨ 8 ਤੋਂ 10 ਲੱਖ ਰੁਪਏ ਦੇ ਵਿੱਚ ਇੱਕ ਰਾਊਂਡ ਜਿਹੜਾ ਜੀ ਉਹ ਪੈਂਦਾ ਕਾਂਗਰਸ ਨੂੰ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੁਹਾਡੇ ਮੁਲਕਾਂ ਵੱਲ ਨੂੰ ਜਿਹੜਾ ਜੀ ਉਹ ਆ ਜਾਣਾ। ਉੱਥੇ ਕੈਨੇਡਾ ਅਮਰੀਕਾ ਦਾ ਜਿਹੜਾ ਜੀ ਉਹ ਦੌਰਾ ਹੈ, ਤੋਂ ਦੇਖਦੇ ਹਾਂ ਜੀ ਕਿ ਉੱਥੇ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹ ਕਿੱਦਾਂ ਦੀ ਕਾਫੀ ਪੀਂਦੇ ਨੇ। ਬਿਲਕੁਲ ਜੀ, ਉਹ ਤਾਂ ਸਵਾਗਤ ਨੂੰ ਜਿਹੜਾ ਡਾਢੇ ਤਿਆਰ ਬੈਠੇ ਨੇ। ਤੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਇਹਨਾਂ ਖਬਰਾਂ ਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਥੋਥਾ ਚਣਾ ਹੈ ਖੜਕਦਾ ਘਣਾ ਸੁਣਿਆ, ਭਾਸ਼ਣ ਇੰਜ ਕਰਦੇ ਬੇਈਮਾਨ ਲੀਡਰ ਜੀ। ਥੋਥਾ ਚਣਾ ਹੈ ਖੜਕਦਾ ਘਣਾ ਸੁਣਿਆ, ਭਾਸ਼ਣ ਇੰਜ ਕਰਦੇ ਬੇਈਮਾਨ ਲੀਡਰ, ਲੋਕਾਂ ਵਿੱਚ ਨਾ ਹੋਵੇ ਕੋਈ ਮਾਣ ਇੱਜ਼ਤ, ਕਹਿੰਦੇ ਚਾਟੜੇ ਸਾਡੀ ਤਾਂ ਜਾਨ ਲੀਡਰ ਜੀ। ਲੀਡਰ ਟੁੱਚਲ ਹਨ ਆਖਦੇ ਦੂਜਿਆਂ ਦੇ, ਕਹਿੰਦੇ ਸਾਡਾ ਹੀ ਬਸ ਮਹਾਨ ਲੀਡਰ, ਬਣੇ ਹੋਣ ਕਈ ਕਿਸਮ ਦੇ ਕੇਸ ਬੇਸ਼ੱਕ, ਭਾਰਤ ਦੇਸ਼ ਦੀ ਸਾਡਾ ਹੈ ਸ਼ਾਨ ਲੀਡਰ ਜੀ। ਆ ਗਿਆ ਚਾਟੜੇ ਤੋਂ ਤਿੱਖਾ ਚਾਟੜਾ ਜਾਂ, ਪਹਿਲੇ ਚੇਲੇ ਨੂੰ ਲੀਡਰ ਫਿਰ ਭੁੱਲ ਜਾਵੇ। ਆ ਗਿਆ ਚਾਟੜੇ ਤੋਂ ਤਿੱਖਾ ਚਾਟੜਾ ਜਾਂ, ਪਹਿਲੇ ਚੇਲੇ ਨੂੰ ਲੀਡਰ ਫਿਰ ਭੁੱਲ ਜਾਵੇ, ਪਹਿਲਾ ਚਾਟੜਾ ਵੀ ਕਰਕੇ ਦਲ ਬਦਲੀ, ਥਾਂ ਥਾਂ ਖੇ ਖਿਲਾਰਨ ਲਈ ਤੁੱਲ ਜਾਵੇ ਜੀ। ਜੀ ਬਹੁਤ ਬਹੁਤ ਧੰਨਵਾਦ ਬਲਦੇਜ ਬੰਨੋ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।